ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੋ। ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ ਜੀ, ਸੱਚ ਉਹ ਦੱਸਣਗੇ ਕਿ ਉੱਥੇ ਕੀ ਕੁਛ ਹੁੰਦਾ ਹੈ। ਬਲਤੇਜ ਪੰਨੋ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਆਪਾਂ ਖਬਰਸਾਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਸਪਾਂਸਰ ਕਰਕੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਸੁਖਾ ਸਿੰਘ ਜੀ ਵਾਈਸੀਲੀਆ, ਜਾਫੀ ਸਿੰਘ ਜੀ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿਓ ਬੇਕਰਸਫੀਲਡ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੁਸੀਂ ਇਹਨਾਂ ਦਾ ਫੋਨ ਨੰਬਰ 4082722500। ਜੇ ਤੁਸੀਂ ਵੀ ਕਿਸੇ ਨੇ ਤੁਸੀਂ ਸਪਾਂਸਰ ਕਰਨਾ ਆ ਤੇ ਤੁਸੀਂ ਕਾਲ ਕਰ ਸਕਦੇ ਆ ਜੀ। ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਆ ਜਿਹੜੀ ਅੱਜ ਦੀ ਜਿਹੜੀ ਮੁੱਖ ਖਬਰ ਆ ਕਿ ਜਿਸ ਨੂੰ ਕਈ ਦਿਨਾਂ ਤੋਂ ਘੁੰਮਦਿਆਂ ਘਮਾਉਂਦਿਆਂ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਹੋਣੇ ਸੀ ਕਿ ਮੋਦੀ ਨੇ ਆਉਣਾ, ਪਰ ਹੁਣ ਕਹਿੰਦੇ ਕਿ ਮੋਦੀ ਦੀ ਫੇਰੀ ਆ ਜਿਹੜੀ ਉਹ ਰੱਦ ਹੋ ਗਈ ਆ ਤੇ ਜਿਹੜੇ ਭਾਜਪਾਈ ਆ ਪੰਜਾਬ ਦੇ ਬੜੇ ਖੁਸ਼ ਹੋ ਗਏ ਆ। ਅਨੰਦਪੁਰ ਸਾਹਿਬ ਦੇ ਜਿਹੜੇ ਸਥਾਪਨਾ ਦਿਵਸ ਸੀਗਾ ਜੀ, 350 ਸਾਲਾ ਸਮਾਗਮ ਜਿਹੜਾ ਸੀਗਾ, ਇਹਦੇ ਸੰਬੰਧੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਨਰਿੰਦਰ ਮੋਦੀ ਹੋਰਾਂ ਦਾ ਦੌਰਾ ਜੀ ਉਹ ਹਵਾ ਦੇ ਵਿੱਚ ਹੀ ਹੈ। ਸੋ ਹੁਣ ਇਹ ਕਨਫਰਮ ਹੋ ਗਿਆ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪੰਜਾਬ ਦੇ ਦੌਰੇ ਦੇ ਉੱਤੇ ਨਹੀਂ ਆ ਰਹੇ। ਇੱਕ ਵੱਡੀ ਦੇ ਵਿੱਚ ਬੈਠੇ ਅਕਾਲੀ ਦਲ ਵਾਲੇ, ਜਿਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਇਸ ਵਾਰੀ 18 ਟਾਇਰਾਂ ਵਾਲਾ ਜਿਹੜਾ ਟਰਾਲਾ ਜੀ ਉਹ ਭਰ ਕੇ ਲੈ ਆਉਣ, ਨਾਲ ਹੀ ਆਪਣੇ ਸਿਕਿਉਰਿਟੀ ਚਾਹੀਦੀ ਹੁੰਦੀ ਆ, ਉਹ ਸਾਰਾ ਕੁਝ ਜਿਹੜਾ ਜੀ ਹਵਾ ਦੇ ਵਿੱਚ ਹੀ ਰਹਿ ਗਿਆ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰੀ ਜਿਹੜੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨਗੇ। ਇਹਦੀ ਜਾਣਕਾਰੀ ਜਿਹੜੀ ਆ ਜੀ ਉਹ ਦਲਜੀਤ ਸਿੰਘ ਚੀਮਾ ਹੋਰਾਂ ਨੇ ਦਿੱਤੀ ਹੈ। ਬਹਾਨਾ ਉਹਨਾਂ ਨੇ ਲਾਇਆ ਜੀ ਕਿ ਤੰਜ਼ਾਨੀਆ ਦੇ ਰਾਸ਼ਟਰਪਤੀ ਆਉਣ ਵਾਲੇ ਨੇ, ਉਹਨਾਂ ਦੀ ਮੇਜ਼ਬਾਨੀ ਜਿਹੜੀ ਆ ਉਹ ਨਰਿੰਦਰ ਮੋਦੀ ਹੋਰਾਂ ਨੇ ਕਰਨੀ ਹੈ। ਜਿੱਥੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਟਕਰਾਅ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਚੱਲ ਰਿਹਾ, ਇਸ ਮਸਲੇ ਤੋਂ ਬਾਅਦ ਜਿੱਥੇ ਅਕਾਲੀਆਂ ਦੇ ਚਿਹਰੇ ਜਿਹੜੇ ਨੇ ਉਹ ਮੁਰਝਾ ਗਏ ਨੇ, ਹੁਣ ਉਹਨਾਂ ਕੋਲੇ ਜਵਾਬ ਦੇਣ ਨੂੰ ਕੁਝ ਨਹੀਂ ਹੈਗਾ। ਦੂਜੇ ਪਾਸੇ ਜਿਹੜੇ ਪੰਜਾਬ ਭਾਜਪਾ ਵਾਲੇ ਨੇ ਜੀ, ਉਹਨਾਂ ਦੇ ਚਿਹਰੇ ਖਿੜ ਗਏ ਨੇ। ਜਿਹੜੇ ਸੀਨੀਅਰ ਆਗੂ ਨੇ ਪਾਰਟੀ ਦੇ, ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੇ ਅਕਾਲੀਆਂ ਨੂੰ ਝਟਕਾ ਦੇ ਦਿੱਤਾ ਕਿਉਂਕਿ ਉਹ ਗੱਠਜੋੜ ਦਾ ਧਰਮ ਜਿਹੜਾ ਉਹ ਨਹੀਂ ਨਿਭਾ ਰਹੇ। ਭਾਵ ਕਿ ਜਿਹੜੀ ਖਿੱਚੋਤਾਣ ਭਾਜਪਾ ਤੇ ਅਕਾਲੀ ਦਲ ਦੀ ਸ਼ੁਰੂ ਹੋਈ ਆ, ਉਹਨੇ ਇਸ ਜਿਹੜੀ ਫੇਰੀ ਹੈ ਜੀ ਇਹਦੇ ਉੱਤੇ ਅਸਰ ਕਿਤੇ ਨਾ ਕਿਤੇ ਜਿਹੜਾ ਉਹ ਪਾਇਆ। ਪਰ ਇਹਦਾ ਨੁਕਸਾਨ ਜਿਹੜਾ ਜੀ ਉਹ ਪੰਜਾਬ ਨੂੰ ਪਿਛਲੇ ਸਮੇਂ ਦੇ ਵਿੱਚ ਵੀ ਝੱਲਣਾ ਪਿਆ ਤੇ ਅੱਗੋਂ ਵੀ ਜਿਹੜਾ ਜੀ ਉਹ ਝੱਲਣਾ ਪਊਗਾ। ਜਿਹੜਾ ਕਰੋੜਾਂ ਰੁਪਈਏ ਜਿਹੜੇ ਨੇ ਉਹ ਖਰਚ ਕੀਤੇ ਗਏ ਨੇ ਅਨੰਦਪੁਰ ਸਾਹਿਬ ਦੇ ਉੱਤੇ, ਉਹਨੂੰ ਚਿੱਟਾ ਕਰਨ ਦੇ ਵਾਸਤੇ ਤੇ ਵੱਖ-ਵੱਖ ਸਮਾਗਮਾਂ ਦੇ ਵਾਸਤੇ। ਜਿਹੜੀਆਂ ਅੱਗੇ ਵੀ ਮੈਂ ਗੱਲ ਕੀਤੀ ਸੀ ਇੱਕ ਦਿਨ ਕਿ 3000 ਜਿਹੜੀਆਂ ਬੱਸਾਂ ਨੇ ਉਹ ਫੜਨ ਦੀ ਗੱਲ ਜਿਹੜੀ ਕੀਤੀ ਗਈ ਹੈ ਕਿ ਉਹ ਬੰਦੇ ਲੱਦ ਕੇ ਜਿਹੜਾ ਲਿਆਓ, ਕਿਉਂਕਿ 1 ਲੱਖ ਬੰਦੇ ਦਾ ਇਕੱਠ ਕਰਨ ਦਾ ਟੀਚਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਅਕਾਲੀ ਆਗੂ ਨੇ ਉਹਨਾਂ ਨੂੰ ਦਿੱਤਾ ਹੈ। ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ ਜੀ। ਬਿਲਕੁਲ ਜੀ, ਉਹੀ ਗੱਲ ਹੋਈ ਨਾ ਕਿ ਨਾਤੀ ਧੋਤੀ ਰਹਿ ਗਈ ਵਾਲੀ ਗੱਲ ਹੋ ਗਈ ਆ। ਤੇ ਅੱਗੇ ਆਪਾਂ ਜੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਗੱਲ ਕਰਦੇ ਹਾਂ ਕਿ ਉਹ ਵੀ ਲਲਿਤ ਮੋਦੀ ਦੀ ਮਦਦ ਕਰਨ ਤੇ ਵਿਵਾਦਾਂ ਵਿੱਚ ਘਿਰ ਗਏ। ਬਿਲਕੁਲ ਜੀ, ਐਕਚੁਅਲੀ ਜਦੋਂ ਤਾਂ ਜਿਹੜੇ 39 ਬੰਦੇ ਮਾਰੇ ਗਏ ਨੇ ਜੀ ਉੱਥੇ ਆਈਸਿਸ ਦੇ ਵੱਲੋਂ, ਉਸ ਮਸਲੇ ਦੇ ਉੱਤੇ ਤਾਂ ਇਹ ਲੋਕ ਜਿਹੜੇ ਜੀ ਕੁਛ ਨਹੀਂ ਬੋਲੇ। ਸੁਸ਼ਮਾ ਸਵਰਾਜ ਇਹੀ ਕਹੀ ਕਿ ਜੀ ਸਾਡੇ ਸੰਪਰਕ ਦੇ ਵਿੱਚ ਨੇ। ਜਦੋਂ ਦੂਸਰੀ ਗੱਲ ਹੈ, ਜਿਹੜੇ ਪੰਜਾਬ ਬੀਜੇਪੀ ਵਾਲੇ ਨੇ ਜੀ, ਉਹ ਕਿਸੇ ਜਿਹੜੇ ਮਨੁੱਖਤਾ ਦੇ ਨਾਂ ਦੇ ਉੱਤੇ ਜੇ ਕਿਸੇ ਦੀ ਰਿਹਾਈ ਹੋ ਸਕਦੀ ਹੈ ਜਾਂ ਉਹਦਾ ਇਲਾਜ ਹੋ ਸਕਦਾ, ਉੱਥੇ ਤਾਂ ਬਹੁਤ ਰੌਲਾ ਪਾਉਂਦੇ ਨੇ। ਪਰ ਇਹਨਾਂ ਦੇ ਜਿਹੜੇ ਸੈਂਟਰ ਦੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ, ਉਹ ਕਹਿੰਦੇ ਮਨੁੱਖਤਾ ਦੇ ਆਧਾਰ ਦੇ ਉੱਤੇ ਕਿਸੇ 700 ਕਰੋੜ ਰੁਪਈਏ ਦੇ ਘਪਲੇਬਾਜ਼ ਦੀ ਮਦਦ ਕਰਨੀ ਵੀ ਉਹਨੂੰ ਜਾਇਜ਼ ਜਿਹੜਾ ਜੀ ਉਹ ਠਹਿਰਾ ਰਹੇ ਨੇ। 700 ਕਰੋੜ ਰੁਪਈਏ ਦਾ ਇਹ ਘਪਲੇਬਾਜ਼ ਬੰਦਾ ਲਲਿਤ ਮੋਦੀ ਹੈ। ਔਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਿਹੜੀ ਹੈ ਜੀ ਉਹ ਵਿਵਾਦਾਂ ਦੇ ਵਿੱਚ ਉਦੋਂ ਘਿਰ ਗਈ ਜਦੋਂ ਇਹ ਰਿਪੋਰਟਾਂ ਜਿਹੜੀਆਂ ਜੀ ਇਹ ਜਨਤਕ ਹੋ ਗਈਆਂ ਕਿ ਉਹਨਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਬਕਾ ਮੁਖੀ ਤੇ ਵੱਡੇ ਘਪਲੇਬਾਜ਼ ਲਲਿਤ ਮੋਦੀ ਨੂੰ ਬ੍ਰਿਟਨ ਦਾ ਵੀਜ਼ਾ ਦਿਵਾਉਣ ਦੇ ਵਿੱਚ ਮਦਦ ਕੀਤੀ। ਸਰਕਾਰ ਨੇ ਆਪਣੇ ਮੰਤਰੀ ਦੀ ਡਟ ਕੇ ਹਮਾਇਤ ਕੀਤੀ ਆ। ਭਾਜਪਾ ਨੇ ਵਿਰੋਧੀ ਧਿਰ ਦੇ ਵੱਲੋਂ ਨੈਤਿਕ ਆਧਾਰ ਤੇ ਮੰਗੇ ਗਏ ਅਸਤੀਫੇ ਦੀ ਮੰਗ ਨੂੰ ਖਾਰਜ ਕਰ ਦਿੱਤਾ। ਪਰ ਇਹ ਰੌਲਾ ਰੱਪਾ ਬਹੁਤ ਜ਼ਿਆਦਾ ਜਿਹੜਾ ਜੀ ਉਹ ਵੱਧ ਗਿਆ। ਇਸ ਵੇਲੇ ਜਿਹੜੀਆਂ ਵੱਖੋ ਵੱਖਰੀਆਂ ਈਮੇਲ ਸਨ ਜੀ, ਉਹਨਾਂ ਤੋਂ ਇਹ ਖੁਲਾਸਾ ਹੋਇਆ ਕਿ ਸੁਸ਼ਮਾ ਸਵਰਾਜ ਨੇ ਬ੍ਰਿਟਿਸ਼ ਸੰਸਦ ਮੈਂਬਰ ਕੀਥ ਵਾਸ ਤੇ ਦਿੱਲੀ ਦੇ ਵਿੱਚ ਹਾਈ ਕਮਿਸ਼ਨਰ
ਜੇਮਸ ਬੇਵਨ ਨਾਲ ਗੱਲ ਕਰਕੇ ਲਲਿਤ ਮੋਦੀ ਨੂੰ ਜਿਹੜਾ ਸੀਗਾ ਜਿਹੜੇ ਡਾਕੂਮੈਂਟ ਹੁੰਦੇ ਨੇ ਜੀ ਉਹ ਮੁਹੱਈਆ ਕਰਵਾਏ ਨੇ। ਲਲਿਤ ਮੋਦੀ ਨੇ ਪਿਛਲੇ ਸਾਲ ਜੂਨ ਦੇ ਵਿੱਚ ਜਿਹੜਾ ਸੀਗਾ ਜੀ ਪੁਰਤਗਾਲ ਜਾਣਾ ਸੀਗਾ ਜੀ। ਈਮੇਲ ਜਿਹੜੀ ਹੈ ਜੀ ਬ੍ਰਿਟਿਸ਼ ਮੀਡੀਆ ਦੇ ਵਿੱਚ ਇਹ ਲੀਕ ਹੋਈ, ਜਿੱਥੋਂ ਇਹ ਵਾਦ ਵਿਵਾਦ ਸਾਰਾ ਜਿਹੜਾ ਜੀ ਉਹ ਸ਼ੁਰੂ ਹੋਇਆ ਤੇ ਇਸ ਵੇਲੇ ਵਾਦ ਵਿਵਾਦ ਜਿਹੜਾ ਜੀ ਉਹ ਬਿਲਕੁਲ ਭਖਿਆ ਹੋਇਆ। ਸੁਸ਼ਮਾ ਸਵਰਾਜ ਕਿਉਂਕਿ ਮੋਦੀ ਧੜੇ ਦੀ ਨਹੀਂ ਹੈਗੀ, ਦੂਜੇ ਅਡਵਾਨੀ ਧੜੇ ਦੀ ਆ, ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਮੋਦੀ ਧੜੇ ਦੇ ਅੰਦਰੋਂ ਵੀ ਇਸ ਚੀਜ਼ ਨੂੰ ਥੋੜੀ ਹਵਾ ਜਿਹੜੀ ਹੈ ਜੀ ਉਹ ਦਿੱਤੀ ਗਈ ਆ ਵੀ ਕੰਮ ਜਿਹੜਾ ਬਣਨ ਲੱਗਿਆ ਹੁਣ ਸਾਈਡ ਲਾਈਨ ਕਰ ਦੋ। ਸੋ ਰੌਲਾ ਰੱਪਾ ਪੈ ਰਿਹਾ ਜੀ ਸਿਖਰ ਦੇ ਉੱਤੇ, ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਘੇਰ ਰਹੀਆਂ ਨੇ। ਲੱਗਦਾ ਜੀ ਕਿ ਭਾਵੇਂ ਸੂਨਰ ਔਰ ਲੇਟਰ ਸੁਸ਼ਮਾ ਸਵਰਾਜ ਨੂੰ ਇਸ ਮੁੱਦੇ ਦੇ ਉੱਤੇ ਜਾਣਾ ਪਊਗਾ। ਇੱਥੇ ਇਹ ਵੀ ਦੱਸ ਦਈਏ ਕਿ ਸੁਸ਼ਮਾ ਸਵਰਾਜ ਦਾ ਜਿਹੜਾ ਹਸਬੈਂਡ ਹੈ ਉਹਦੇ ਲਲਿਤ ਮੋਦੀ ਦੇ ਨਾਲ ਬਿਜ਼ਨਸ ਤਾਲੁਕਾਤ ਦੱਸੇ ਜਾਂਦੇ ਨੇ ਤੇ ਸੁਸ਼ਮਾ ਸਵਰਾਜ ਦੀ ਜਿਹੜੀ ਬੇਟੀ ਹੈ ਉਹ ਵਕੀਲ ਹੈ ਲਲਿਤ ਮੋਦੀ ਦੇ ਕੇਸਾਂ ਦੇ ਵਿੱਚ। ਸੋ ਇਹ ਤਾਰਾਂ ਤਾਂ ਜੁੜਦੀਆਂ ਨੇ ਜੀ। ਅਜੇ ਜੀ ਬਿਲਕੁਲ ਤਾਰਾਂ ਜੁੜ ਰਹੀਆਂ ਤੇ ਬੀਬੀ ਜੀ ਦੀ ਛੁੱਟੀ ਵੀ ਜ਼ਰੂਰ ਹੋਊਗੀ। ਤੇ ਅੱਗੇ ਆਪਾਂ ਜੀ ਗੱਲ ਕਰੀਏ ਕਿ ਸਪੈਸ਼ਲੀ ਪੰਜਾਬ ਦੇ ਵਿੱਚ ਜਿਹੜੇ ਮੋਰਚੇ ਬੜੇ ਖੋਲੇ ਜਾਂਦੇ ਆ, ਕਦੀ ਕਿਸਾਨਾਂ ਦਾ ਮੋਰਚਾ, ਕਦੀ ਬੇਰੁਜ਼ਗਾਰ, ਕਦੀ ਟੀਚਰ, ਕਦੀ ਡਾਕਟਰ, ਤੇ ਹੁਣ ਕਹਿੰਦੇ ਸਾਬਕਾ ਫੌਜੀਆਂ ਨੇ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲਤਾ ਜੀ। ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲੈ ਕੇ ਜਿਹੜੀ ਦੇਰੀ ਹੋ ਰਹੀ ਆ, ਇਹਦੇ ਤੋਂ ਨਾਰਾਜ਼ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ ਕੌਮੀ ਰਾਜਧਾਨੀ ਸਣੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਉਹ ਕੀਤੇ ਨੇ। ਸਾਬਕਾ ਫੌਜੀਆਂ ਨੇ ਸਰਕਾਰ ਨੂੰ ਜਿਹੜੀ ਚੇਤਾਵਨੀ ਦਿੱਤੀ ਆ ਕਿ ਜੇ ਉਹਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਭੁੱਖ ਹੜਤਾਲ ਜਿਹੜੀ ਉਹ ਸ਼ੁਰੂ ਕਰ ਦੇਣਗੇ। ਇਹਨਾਂ ਰਿਟਾਇਰਡ ਆਰਮੀ ਵਾਲਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਨਾਲ ਭਾਰਤ ਸਰਕਾਰ ਨੇ ਮਤਿਆਂ ਵਾਲਾ ਜਿਹੜਾ ਜੀ ਉਹ ਸਲੂਕ ਕੀਤਾ। ਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵਾਰ-ਵਾਰ ਜਿਹੜਾ ਦੀ ਵਾਅਦਾ ਕੀਤੇ ਜਾਣ ਦੇ ਬਾਵਜੂਦ ਇਹ ਮੰਗ ਜਿਹੜੀ ਆ ਪੂਰੀ ਨਹੀਂ ਹੋਈ ਔਰ ਸਾਬਕਾ ਫੌਜੀਆਂ ਨੇ ਰਾਸ਼ਟਰਪਤੀ ਦੇ ਕੋਲੇ ਵੀ ਪਹੁੰਚ ਕਰਨ ਦਾ ਮਨ ਜਿਹੜਾ ਜੀ ਉਹ ਬਣਾਇਆ। ਸਾਬਕਾ ਫੌਜੀ ਜਿਹੜੇ ਨੇ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਜਿਹੜੀ ਆ ਉਹਨੂੰ ਲਾਗੂ ਕਰਨ ਦਾ ਸਮਾਂ ਦੇਣ ਦੇ ਵਿੱਚ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਨਾਕਾਮ ਰਹੀ ਹੈ। ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਔਰ ਦੇ ਜਿਹੜੇ ਸਲਾਹਕਾਰ ਨੇ ਉਹਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਸੀਗਾ ਕਿ ਇੱਕ ਰੈਂਕ ਇੱਕ ਪੈਨਸ਼ਨ ਜਿਹੜਾ ਜੀ ਉਹ ਲਾਗੂ ਕੀਤਾ ਜਾਊਗਾ, ਪਰ ਕੀਤਾ ਨਹੀਂ ਗਿਆ। ਉਧਰ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਸਾਬਕਾ ਫੌਜੀਆਂ ਨੂੰ ਇਹ ਗੱਲ ਆਖੀ ਹੈ ਕਿ ਪੇਸ਼ੈਂਸ ਜਿਹੜੀ ਆ ਉਹ ਰੱਖੋ, ਅਸੀਂ ਇਹ ਲਾਗੂ ਕਰਾਂਗੇ ਜ਼ਰੂਰ, ਕਦੋਂ ਇਹ ਨਹੀਂ ਪਤਾ। ਸ਼ਾਇਦ ਸਾਬਕਾ ਫੌਜੀਆਂ ਨੂੰ ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਕਿ ਇਹਦੇ ਵਾਸਤੇ ਇੰਤਜ਼ਾਰ ਕਰਨਾ ਪਊਗਾ ਜੀ ਸਰਕਾਰ ਦੇ ਅਖੀਰਲੇ ਸਾਲ ਦਾ ਜੀ। ਅਤੇ ਜੀ ਅੱਗੇ ਗੱਲ ਕਰੀਏ ਮੁਕਤਸਰ ਦੇ ਵਿੱਚ ਪਿੰਡ ਲੰਬੀ ਆ ਤੇ ਉੱਥੇ ਸਰਪੰਚੀ ਦੀ ਚੋਣ ਨੂੰ ਲੈ ਕੇ ਪੁਲਿਸ ਤੇ ਲੋਕ ਆਮੋ ਸਾਹਮਣੇ ਹੋ ਗਏ ਜੀ। ਇਹ ਐਕਚੁਅਲੀ ਰੋਜ਼ ਦਾ ਹੀ ਵਰਤਾਰਾ ਹੋ ਗਿਆ ਜੀ। ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਕੁਝ ਹੁੰਦਾ ਹੀ ਹੁੰਦਾ ਜਿਹਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਲੋਕਾਂ ਨਾਲ ਧੱਕਾ ਕਰ ਰਹੀ ਹੈ। ਲੋਕ ਜਿਹੜੇ ਉਹ ਅੱਗੇ ਅੜਨਾ ਜਿਹੜਾ ਉਹ ਸ਼ੁਰੂ ਹੋਏ ਨੇ। ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਪਿੰਡ ਪੰਨੀਵਾਲਾ ਫੱਤਾ ਦੇ ਵਿੱਚ ਸਰਪੰਚੀ ਦੀ ਜ਼ਿਮਨੀ ਚੋਣ ਜਿਹੜੀ ਹੋਈ, ਇਸ ਮੌਕੇ 3 ਉਮੀਦਵਾਰਾਂ ਨੂੰ ਜ਼ਬਰਦਸਤੀ ਕਮਰੇ ਦੇ ਵਿੱਚ ਤਾੜ ਕੇ ਜਿਹੜਾ ਧੱਕੇ ਨਾਲ ਵੋਟਾਂ ਪਾਉਣ ਦੇ ਖਿਲਾਫ ਪੱਥਰਬਾਜ਼ੀ ਕਰ ਰਹੇ ਲੋਕ ਜਿਹੜੇ ਸੀਗੇ ਉਹਨਾਂ ਦੇ ਉੱਤੇ ਪੁਲਿਸ ਨੇ ਡਾਂਗਾ ਭਰਾਈਆਂ, ਹਵਾਈ ਫਾਇਰ ਜਿਹੜੇ ਉਹ ਕੀਤੇ। ਲੋਕਾਂ ਨੇ ਪੁਲਿਸ ਦੇ ਨਾਲ ਸਿੱਧੀ ਟੱਕਰ ਲੈ ਕਮਰੇ ਵਿੱਚ ਤਾੜੇ ਉਮੀਦਵਾਰਾਂ ਨੂੰ ਬਾਹਰ ਕੱਢ ਲਿਆ ਜੀ। ਬੇਸ਼ੱਕ ਡਾਂਗਾ ਜਿਹੜੀਆਂ ਉਹਦੀ ਪਰਵਾਹ ਨਾ ਕਰਦਿਆਂ ਹੋਇਆ, ਜਿਹੜੀ ਹਵਾਈ ਫਾਇਰ ਹੋਏ ਉਹਦੀ ਵੀ ਪਰਵਾਹ ਜਿਹੜੀ ਸੀ ਉਹ ਨਾ ਕਰਦਿਆਂ ਹੋਇਆ, ਲੋਕਾਂ ਦੇ ਵੱਲੋਂ ਕੀਤੀ ਗਈ ਪੱਥਰਬਾਜ਼ੀ ਤੇ ਪੁਲਿਸ ਲਾਠੀ ਚਾਰਜ ਦੇ ਵਿੱਚ ਅੱਧੀ ਦਰਜਨ ਦੇ ਲੋਕ ਤੇ 3-4 ਪੁਲਿਸ ਕਰਮਚਾਰੀ ਜਿਹੜੇ ਉਹ ਜ਼ਖਮੀ ਹੋਣ ਦੀ ਸੂਚਨਾ ਹੈ। ਸਰਕਾਰੀ ਸ਼ਹਿਰ ਦੇ ਉੱਤੇ ਸ਼ਰੇਆਮ ਧੱਕੇਸ਼ਾਹੀ ਜਿਹੜੀ ਸੀ ਉਹਦੇ ਖਿਲਾਫ ਪੰਨੀਵਾਲਾ ਫੱਤਾ ਦੇ ਵਿੱਚ 2 ਵਾਰੀ ਸੜਕੀ ਜਾਮ ਲੱਗਿਆ ਔਰ ਪੰਨੀਵਾਲਾ ਫੱਤਾ ਜਿਹੜੀ ਇਹਦੀ ਸਰਪੰਚੀ ਦੇ ਵਾਸਤੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਸੀਗੇ ਜੀ ਔਰ ਦੂਜਿਆਂ ਦੇ ਨਾਲ ਜਿਹੜੀ ਇਹਨਾਂ ਦੀ ਮੁਕਾਬਲੇਬਾਜ਼ੀ ਜਿਹੜੀ ਚੱਲ ਰਹੀ ਸੀਗੀ ਜੀ। ਸੋ ਇਹਦੇ ਜਿਹੜਾ ਜੀ ਵਕਾਰ ਦਾ ਸਵਾਲ ਸੱਤਾਧਾਰੀ ਧਿਰ ਦੇ ਵਾਸਤੇ ਇਹ ਬਣ ਗਈ ਜੀ ਔਰ ਇਹ ਦੇ ਵਿੱਚ ਬਾਅਦ ਦੇ ਵਿੱਚ ਬਦਲ ਗਈ। ਪੰਨੀਵਾਲਾ ਦੇ ਵਿੱਚ 4 ਜਿਹੜੇ ਉਮੀਦਵਾਰ ਸੀ, ਗੁਰਦਰਸ਼ਨ ਸਿੰਘ ਕਾਕਾ, ਮੰਦਰ ਸਿੰਘ, ਜਸਪਾਲ ਸਿੰਘ ਤੇ ਕੇਵਲ ਸਿੰਘ, ਇਹ ਸੀਗੇ ਜੀ ਔਰ ਗੁਰਦਰਸ਼ਨ ਸਿੰਘ ਕਾਕਾ ਨੂੰ ਅਕਾਲੀ ਧੜੇ ਦਾ ਸਮਰਥਨ ਸੀਗਾ, ਜਦੋਂ ਕਿ ਦੂਜੇ ਪਾਸੇ ਅਕਾਲੀ ਦਲ ਦੇ ਨਾਲ ਹੀ ਸੰਬੰਧਿਤ ਮੰਦਰ ਸਿੰਘ ਆਪਣੇ ਜਿਹੜਾ ਸੀਗਾ ਜੀ ਬਲਬੂਤੇ ਦੇ ਉੱਤੇ ਚੋਣ ਲੜ ਰਿਹਾ ਸੀਗਾ। ਪੁਲਿਸ ਨੇ ਚੋਣ ਨੂੰ ਸ਼ਾਂਤਮਈ ਦੱਸਦਿਆਂ ਮਾਮਲਾ ਇੱਕ ਉਮੀਦਵਾਰ ਵੱਲੋਂ ਗਿਣਤੀ ਸਮੇਂ ਆਪਣੇ 2 ਸਹਿਯੋਗੀ ਅੰਦਰ ਲਿਜਾਣ ਦੀ ਜਿੱਦ ਦੇ ਨਾਲ ਜੋੜਿਆ ਜਿਹੜਾ ਉਹ ਦੱਸਿਆ ਜਾ ਰਿਹਾ, ਜਦੋਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ। ਪੁਲਿਸ ਨੇ ਕੀ ਕੀਤਾ ਜੀ, ਜਿਹੜੇ 3 ਉਮੀਦਵਾਰ ਸੀਗੇ ਉਹਨਾਂ ਨੂੰ ਅੰਦਰ ਤਾੜ ਦਿੱਤਾ ਤਾਂ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਜੀ ਉਹਦੇ ਉਮੀਦਵਾਰ ਨੂੰ ਸਫਲ ਬਣਾਇਆ ਜਾ ਸਕੇ। ਜਿੱਥੋਂ ਇਹ ਸਾਰਾ ਵਾਦ ਵਿਵਾਦ ਜਿਹੜਾ ਜੀ ਉਹ ਸ਼ੁਰੂ ਹੋਇਆ
ਔਰ ਲੋਕ ਸੜਕਾਂ ਦੇ ਉੱਤੇ ਆ ਗਏ ਜੀ। ਜੀ ਤੇ ਅੱਗੇ ਜੀ ਆਪਾਂ ਰੋਜ਼ ਹੀ ਕੋਈ ਨਾ ਕੋਈ ਇਹੋ ਜਿਹੀ ਗੱਲ ਹੁੰਦੀ ਆ ਕਿ ਜਿਹੜੇ ਕਿਸਾਨ ਆ ਬੜੇ ਔਖੇ ਆ, ਕਰਜ਼ੇ ਦੀ ਬਹੁਤ ਮਾਰ ਆ, ਤੇ ਇਸੇ ਦੇ ਤਹਿਤ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ। ਬਿਲਕੁਲ ਜੀ, ਐਕਚੁਅਲੀ ਇਹ ਰੋਜ਼ ਦਾ ਵਰਤਾਰਾ ਹੋ ਗਿਆ ਜੀ। ਬਦਕਿਸਮਤੀ ਵਾਲੀਆਂ ਇਹ ਖਬਰਾਂ ਨੇ। ਜਿਹੜਾ ਅੰਨਦਾਤਾ ਹੈ, ਮੁਲਕ ਦਾ ਢਿੱਡ ਭਰਨ ਵਾਲਾ ਜੀ, ਉਹਦਾ ਹਾਲਾਤ ਜਿਹੜੇ ਜੀ ਇਸ ਵੇਲੇ ਹੋ ਗਏ ਕਿ ਪੰਜਾਬ ਦੇ ਵਿੱਚ ਆਲਮੋਸਟ ਐਵਰੇਜ ਹੀ ਹੋ ਗਈ ਜੀ। ਰੋਜ਼ ਖੁਦਕੁਸ਼ੀ ਜਿਹੜੀ ਆ ਜੀ ਉਹ ਹੋਣ ਲੱਗੀ। ਹਫ਼ਤੇ ਤੋਂ ਤਾਂ ਤਕਰੀਬਨ ਆਪਾਂ ਖਬਰਾਂ ਜਿਹੜੀਆਂ ਜੀ ਤੇ ਦੇਈ ਜਾ ਰਹੇ ਆ। ਲਹਿਰਾ ਗਾਗਾ ਦੇ ਪਿੰਡ ਰਾਮਪੁਰ ਗਨੋਟਾ ਦੇ ਵਿੱਚ ਜਿਹੜਾ ਜੀ ਇੱਕ ਕਿਸਾਨ ਹੈ, ਉਹਦੇ ਵੱਲੋਂ ਕਰਜ਼ੇ ਦੀ ਮਾਰ ਹੇਠ ਆਉਣ ਕਰਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲਈ ਹੈ। ਰਾਮਪੁਰ ਗਨੇਟਾ ਦਾ ਇਹ ਹਰਦੀਪ ਸਿੰਘ 40 ਸਾਲਾਂ ਦਾ ਸੀਗਾ ਜੀ, ਜਿਹਦੇ ਕੋਲੇ ਸਿਰਫ 9 ਕਨਾਲਾਂ ਜ਼ਮੀਨ ਦੀਆਂ ਨੇ। ਉਹਦੇ ਸਿਰ 2 ਲੱਖ ਦਾ ਕਰਜ਼ਾ ਸੀਗਾ। ਉਹਦੀ ਜਿਹੜੀ ਘਰਵਾਲੀ ਆ ਉਹ ਦੱਸਦੀ ਹੈ ਕਿ ਸਿਰਫ 9 ਕਨਾਲ ਜ਼ਮੀਨ ਉਹਦੀ ਜਿਹੜੀ ਹੈ ਜੀ ਆਪਣੀ ਹੈਗੀ ਸੀਗੀ ਜੀ। ਕੁਝ ਜਿਹੜੀ ਉਹ ਮਾੜੀ ਮੋਟੀ ਲੈ ਕੇ ਜਿਹੜੀ ਠੇਕੇ ਦੇ ਉੱਤੇ ਇਹ ਵਾਹੀ ਕਰਕੇ ਆਪਣਾ ਗੁਜ਼ਾਰਾ ਜਿਹੜਾ ਉਹ ਕਰਦਾ ਸੀਗਾ। 5 ਏਕੜ ਜਿਹੜੀ ਇਹਨੇ ਠੇਕੇ ਦੇ ਉੱਤੇ ਲਈ ਹੋਈ ਸੀ। ਇਸ ਵਾਰ ਕਣਕ ਦੀ ਫਸਲ ਮਾਰੀ ਗਈ ਬੇਮੌਸਮੇ ਮੀਂਹ ਦੀ ਵਜ੍ਹਾ ਕਰਕੇ, ਔਰ ਉਹ ਘਰ ਦਾ ਜਿਹੜਾ ਸੀਗਾ ਉਹ ਗੁਜ਼ਾਰਾ ਕਰਨ ਦੇ ਵਾਸਤੇ ਉਹਦੇ ਕੁਝ ਮੱਝਾਂ ਵਗੈਰਾ ਰੱਖੀਆਂ ਹੋਈਆਂ ਸੀ। ਪਰ ਪਿਛਲੇ ਦਿਨੀ ਅਸਮਾਨੀ ਬਿਜਲੀ ਡਿੱਗਣ ਕਰਕੇ ਉਹਦੇ ਡੰਗਰ ਜਿਹੜੇ ਉਹ ਮਾਰੇ ਗਏ। ਤੇ ਘਰ ਦੀ ਮਾੜੀ ਆਰਥਿਕ ਹਾਲਤ ਕਰਕੇ ਜੀ ਜਿਹੜਾ ਉਹਦਾ ਮੁੰਡਾ, ਉਹਦੀ ਪੜ੍ਹਾਈ ਦੀ ਫੀਸ ਵੀ ਉਹਦੇ ਕੋਲੋਂ ਨਹੀਂ ਸੀ ਭਰੀ ਗਈ ਜੀ। ਔਰ ਪਿਛਲੇ ਦਿਨਾਂ ਤੋਂ ਉਹ ਪਰੇਸ਼ਾਨ ਰਹਿੰਦਾ ਸੀਗਾ ਜੀ। ਔਰ ਉਹਨੇ ਇਸ ਪਰੇਸ਼ਾਨੀ ਦਾ ਹੱਲ ਜਿਹੜਾ ਜੀ ਮੌਤ ਨੂੰ ਜਿਹੜਾ ਜੀ ਆਪਣੇ ਗਲ ਲਾਉਣਾ ਜਿਹੜਾ ਜੀ ਉਹ ਠੀਕ ਸਮਝਿਆ। ਔਰ ਇੱਕ ਹੋਰ ਕਿਸਾਨ ਜਿਹੜਾ ਸੀਗਾ ਜੀ ਉਹ ਤੁਰ ਗਿਆ। ਸਰਕਾਰ ਦੇ ਜਸ਼ਨਾਂ ਦੇ ਵਿੱਚ ਰੁੱਝੀ ਹੋਈ ਹੈ, ਡੁੱਬੀ ਹੋਈ ਹੈ, ਇਸ ਕਰਕੇ ਉਹਦਾ ਇਹਨਾਂ ਖੁਦਕੁਸ਼ੀਆਂ ਦੇ ਵੱਲ ਕੋਈ ਧਿਆਨ ਨਹੀਂ ਹੈ। ਜੀ ਬਿਲਕੁਲ, ਉਹਨਾਂ ਦਾ ਧਿਆਨ ਤੇ ਬਿਲਕੁਲ ਨਹੀਂ ਹੈਗਾ। ਤੇ ਅੱਗੇ ਗੱਲ ਕਰਦੇ ਜੀ, ਗਰਮੀ ਵੀ ਬਹੁਤ ਪਈ ਸੀਗੀ ਤੇ ਨਾਲ ਨਾਲ ਖਬਰਾਂ ਆ ਰਹੀਆਂ ਸੀਗੀਆਂ ਕਿ ਪਾਣੀ ਹੈ ਜਿਹੜਾ ਧਰਤੀ ਦੇ ਬਹੁਤ ਥੱਲੇ ਚਲੇ ਗਿਆ। ਪਰ ਹੁਣ ਪਤਾ ਲੱਗਾ ਕਿ ਹੁਣ ਤੱਕ ਆਮ ਨਾਲੋਂ 5% ਦੀ ਵੱਧ ਮੀਂਹ ਪਏ ਆ। ਜੀ ਬਿਲਕੁਲ, ਪੰਜਾਬ ਦੇ ਵਿੱਚ ਐਕਚੁਅਲੀ ਪਿਛਲੇ 24 ਘੰਟਿਆਂ ਦੇ ਦੌਰਾਨ ਮੌਸਮ ਜਿਹੜਾ ਜੀ ਉਹ ਖੁਸ਼ਗਵਾਰ ਹੋਇਆ ਹੈ। ਕੁਝ ਥਾਵਾਂ ਦੇ ਉੱਤੇ ਜਿਹੜਾ ਹਲਕਾ ਔਰ ਕੁਝ ਥਾਵਾਂ ਦੇ ਉੱਤੇ ਕਾਫੀ ਜਿਹੜਾ ਮੀਂਹ ਪੈਣ ਦੀਆਂ ਖਬਰਾਂ ਨੇ। ਅੱਜ 15 ਤਰੀਕ ਇੱਥੇ ਸਾਡੇ ਹੋ ਗਈ ਔਰ ਅੱਜ ਤੋਂ ਜਿਹੜੀ ਝੋਨੇ ਦੀ ਲਵਾਈ ਆ ਉਹ ਵੀ ਸ਼ੁਰੂ ਹੋ ਗਈ ਜੀ। 40 ਸਾਲਾਂ ਤੋਂ ਬਾਅਦ ਇਹ ਪਹਿਲੀ ਵਾਰੀ ਆ ਜਦੋਂ ਅੱਧ ਜੂਨ ਤੱਕ ਮੀਂਹ ਜਿਹੜਾ ਜੀ ਉਹ ਪੈ ਗਿਆ। ਔਰ 14 ਜੂਨ ਤੱਕ ਇੰਨਾ ਮੀਂਹ 1975 ਦੇ ਵਿੱਚ ਪਿਆ ਸੀਗਾ। ਅਗਲੇ 48 ਘੰਟਿਆਂ ਦੇ ਦੌਰਾਨ ਹੋਰ ਜਿਹੜਾ ਜੀ ਉਹ ਮੀਂਹ ਪੈਣ ਦੀ ਆਸ ਹੈ। ਜਿਹੜਾ ਭਾਰਤ ਦੇ ਵਿੱਚ ਮੁਲਕ ਪੱਧਰ ਦੀ ਜੇ ਗੱਲ ਕਰੀਏ ਤਾਂ 5% ਦੀ ਵੱਧ ਜਿਹੜਾ ਉਹ ਮੀਂਹ ਪਿਆ। ਇਹਦੇ ਦੌਰਾਨ ਉੱਤਰ ਪੱਛਮੀ ਭਾਰਤ, ਦੱਖਣੀ ਪ੍ਰਾਦੀਪ ਤੇ ਮੱਧ ਭਾਰਤ ਜਿਹੜਾ ਜੀ ਇਹਦੇ ਵਿੱਚ ਆਮ ਨਾਲੋਂ ਥੋੜਾ ਘੱਟ ਮੀਂਹ ਪਿਆ ਜੀ। ਮੌਸਮ ਵਿਭਾਗ ਜਿਹੜਾ ਜੀ ਉਹਦੇ ਦੱਸਣ ਦੇ ਅਨੁਸਾਰ ਦੇਸ਼ ਦੇ ਵਿੱਚ 53.5% ਦੀ ਮੀਂਹ ਪੈ ਚੁੱਕਿਆ ਔਰ ਆਮ ਤੌਰ ਦੇ ਉੱਤੇ 50.5% ਦੀ ਮੀਂਹ ਜਿਹੜਾ ਉਹ ਪੈਂਦਾ। ਜਿਹੜਾ ਮੌਸਮ ਵਿਭਾਗ ਹੈ ਜੀ ਉਹਦੇ ਜਿਹੜੇ ਇਹ ਅੰਕੜੇ ਨੇ ਉਹ ਇਹ ਕਹਿੰਦੇ ਨੇ ਕਿ ਆਮ ਤੌਰ ਦੇ ਉੱਤੇ ਪ੍ਰਾਇਦੀਪ ਜਿਹੜਾ ਖੇਤਰ ਆ ਜੀ, ਦੱਖਣੀ ਪ੍ਰਾਇਦੀਪ, ਉਹਦੇ ਵਿੱਚ ਮੀਂਹ ਵੱਧ ਪੈਂਦੇ ਨੇ। ਇਸ ਵਾਰੀ ਉੱਥੇ ਜਿਹੜਾ ਜੀ ਘੱਟ ਮੀਂਹ ਪਏ ਨੇ। ਹੁਣ ਤੱਕ ਮਰਾਠਵਾੜਾ ਤੇ ਵਿਦਰਭ ਹਲਕਿਆਂ ਦੇ ਵਿੱਚ ਵੱਧ ਮੀਂਹ ਪਿਆ। ਗੋਆ ਕੋਕਣ ਦੇ ਵਿੱਚ 45% ਦੀ ਮੀਂਹ ਜਿਹੜਾ ਜੀ ਉਹ ਘੱਟ ਪਿਆ। ਉੱਤਰ ਅਰਬ ਸਾਗਰ ਦੇ ਕੁਝ ਹਿੱਸਿਆਂ ਦੇ ਵਿੱਚ ਮੌਨਸੂਨ ਦੀ ਆਮਦ ਜਿਹੜੀ ਹੈ ਜੀ ਉਹ ਕੁਝ ਦਿਨ ਪਹਿਲਾਂ ਜਿਹੜੀ ਆ ਗਈ ਹੈ। ਗੁਜਰਾਤ ਦੇ ਹਿੱਸੇ, ਮਹਾਰਾਸ਼ਟਰ ਦੇ ਵਿੱਚ ਵੀ ਮੀਂਹ ਜਿਹੜੇ ਨੇ ਪਿਛਲੀ ਵਾਰੀ ਨਾਲੋਂ ਵੱਧ ਨੇ। ਸੌਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦੱਖਣੀ ਉੜੀਸਾ, ਬੰਗਾਲ ਦੀ ਖਾੜੀ, ਸਾਰਿਆਂ ਦੇ ਮੀਂਹ ਜਿਹੜੇ ਵੱਧ ਪੈ ਰਹੇ ਨੇ। ਮੈਂ ਇੱਕ ਦਿਨ ਗੱਲ ਸਾਂਝੀ ਕੀਤੀ ਸੀ ਜੀ, ਉਸ ਤੋਂ ਬਾਅਦ ਕੁਝ ਮੈਸੇਜ ਵੀ ਆਏ ਕਿ ਇਹ ਹੋ ਸਕਦਾ ਜੀ ਇਹ ਜਿਹੜੀ ਸੱਚਾਈ ਹੋਵੇ, ਕਿਉਂਕਿ ਬਜ਼ੁਰਗ ਜਿਹੜੇ ਨੇ ਉਹ ਇਹ ਕਹਿੰਦੇ ਸਨ ਕਿ ਮੌਸਮ ਵਿਭਾਗ ਜਿਹੜਾ ਕਹਿ ਰਿਹਾ ਕਿ ਇਸ ਵਾਰੀ ਮੀਂਹ ਘੱਟ ਪੈਣਗੇ। ਉਹ ਕਹਿੰਦੇ ਮੌਸਮ ਵਿਭਾਗ ਦੀਆਂ ਮਸ਼ੀਨਾਂ ਗਲਤ ਨੇ। ਉਹਨਾਂ ਦੇ ਜਿਹੜੇ ਪੁਰਾਣੇ ਤਰੀਕੇ ਨੇ ਉਹ ਸਹੀ ਨੇ। ਪੁਰਾਣੇ ਤਰੀਕਿਆਂ ਦੇ ਵਿੱਚ ਉਹਨਾਂ ਨੇ ਇੱਕ ਅਜੀਬ ਫਾਰਮੂਲਾ ਕੁਝ ਬਜ਼ੁਰਗਾਂ ਨੇ, ਪੰਜਾਬ ਦੇ ਬਜ਼ੁਰਗਾਂ ਨੇ ਦਿੱਤਾ ਸੀਗਾ, ਜਿਹੜਾ ਸਹੀ ਵੀ ਜਾਪਦਾ ਕਿ ਜਿਹੜੀ ਟਟੀਰੀ ਹੈ, ਜਿਹੜੀ ਟਟਿਓਲੀ ਹੈ, ਉਹ ਜੇ ਆਂਡੇ ਜ਼ਮੀਨ ਤੇ ਦਿੰਦੀ ਹੈ ਤਾਂ ਮੀਂਹ ਘੱਟ ਪੈਂਦੇ ਨੇ। ਜੇ ਉਹ ਆਂਡੇ ਵੱਟਾਂ ਤੇ ਦਿੰਦੀ ਹੈ ਤੇ ਮੀਂਹ ਵੱਧ ਪੈਂਦੇ ਨੇ। ਉਹ ਕਹਿੰਦੇ ਬਜ਼ੁਰਗ ਕਿ ਅਸੀਂ ਇਸ ਵਾਰੀ ਦੇਖਦੇ ਜਿਹੜੇ ਟਟਿਓਲੀਆਂ ਦੇ ਆਂਡੇ ਨੇ ਉਹ ਵੱਟਾਂ ਦੇ ਉੱਤੇ ਨੇ, ਇਸ ਕਰਕੇ ਮੀਂਹ ਇਸ ਵਾਰੀ ਵੱਧ ਪੈਣਗੇ। ਇਹਨਾਂ ਬਜ਼ੁਰਗਾਂ ਦੀ ਜਿਹੜੀ ਹੈ ਜੀ ਉਹ ਗੱਲ ਸੱਚੀ ਹੋਵੇ ਔਰ ਟਟਿਓਲੀਆਂ ਵਾਲਾ ਜਿਹੜਾ ਉਹ ਤਰਕ ਦਿੰਦੇ ਨੇ ਉਹ ਸਹੀ ਹੋਵੇ, ਕਿਉਂਕਿ ਮੀਂਹ ਦੀ ਬਹੁਤ ਜਿਹੜੀ ਹੈ ਜੀ ਉਹ ਲੋੜ ਹੈ ਪੰਜਾਬ ਨੂੰ, ਖਾਸ ਕਰਕੇ ਜਿਹਦਾ ਪਾਣੀ ਜਿਹੜਾ ਨਿਰੰਤਰ ਲਗਾਤਾਰ ਜਿਹੜਾ ਜੀ ਉਹ ਥੱਲੇ ਤੁਰਿਆ ਜਾ ਰਿਹਾ। ਪਰ ਨਾਲ ਦੀ ਨਾਲ ਜਿਹੜੀ ਗੱਲ ਦੇਖਣ ਵਾਲੀ ਇਹ ਵੀ ਹੈ ਕਿ ਸਾਇੰਸ ਇੰਨੀ ਜਿਹੜੀ ਤਰੱਕੀ ਕਰ ਗਈ ਹੈ ਜੀ, ਉਹਨੇ ਸੈਟਲਾਈਟ ਛੱਡ ਕੇ ਪਲ ਪਲ ਦੀ ਖਬਰ ਜਿਹੜੀ ਹੈ ਜੀ ਮੌਸਮ ਵਿਭਾਗ ਦੀ ਦਿੰਦੀ ਹੈ। ਪਰ ਬਜ਼ੁਰਗਾਂ ਦੇ ਤਰਕ ਜਿਹੜੇ ਉਹ ਆਪਣੀ ਜਗ੍ਹਾ ਦੇ ਉੱਤੇ ਅੱਜ ਵੀ ਉਹਨਾਂ ਮਸ਼ੀਨਾਂ ਤੇ ਸਾਇੰਸ ਨਾਲੋਂ ਕਿਤੇ ਅੱਗੇ ਨੇ।
ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹੈ, ਜਦੋਂ ਸਾਇੰਸ ਨੇ ਕੋਈ ਨਹੀਂ ਸੀ ਕਾਢ ਕੱਢੀ ਤੇ ਦੇਖੋ ਇਹਨਾਂ ਨੂੰ ਪਤਾ ਹੁੰਦਾ ਸੀ ਜ਼ਮੀਨ ਕਦੋਂ ਸੁੱਤੀ ਆ, ਕਦੋਂ ਉੱਠੀ ਆ, ਕਦੋਂ ਬੀਜ ਬੀਜਣੇ ਆ, ਬਹੁਤ ਕੁਝ ਪਤਾ ਹੁੰਦਾ ਸੀ। ਉਹਨਾਂ ਦੀਆਂ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਉਹ ਸੱਚ ਹੁੰਦੀਆਂ ਜੀ ਸਾਇੰਸ ਨਾਲ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਜੀ, ਜਿਹੜਾ ਗੈਸ ਕਾਂਡ ਹੋਇਆ ਉਸ ਕਰਕੇ ਮਾਛੀਵਾੜੇ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਬਹੁਤ ਸਹਿਮ ਹੋ ਗਿਆ। ਐਕਚੁਅਲੀ ਜੀ ਇਹ ਜਿਹੜਾ ਟੈਂਕਰ ਸੀਗਾ ਇਹਨੂੰ ਲਿਜਾ ਕੇ ਸਤਲੁਜ ਦਰਿਆ ਦੇ ਵਿੱਚ ਖੜਾ ਕਰਤਾ ਸੀਗਾ ਜੀ ਮਾਛੀਵਾੜਾ ਦੇ ਨਜ਼ਦੀਕ। ਔਰ ਜਿਹੜੀ ਜ਼ਹਿਰੀਲੀ ਅਮੋਨੀਆ ਗੈਸ ਹੈ ਜੀ ਉਹ ਤਾਂ ਅਜੇ ਵੀ ਜਿਹੜੀ ਹੈ ਜੀ ਟੈਂਕਰ ਦੇ ਵਿੱਚੋਂ ਰਿਸ ਰਹੀ ਹੈ। ਖਬਰਾਂ ਇਹ ਆ ਰਹੀਆਂ ਨੇ ਕਿ ਮਾਛੀਵਾੜੇ ਦੇ ਇਲਾਕੇ ਦੇ ਵਿੱਚ ਇੱਕ ਜਿਹੜਾ ਜੀ ਕਿਸਾਨ ਉਹ ਬੇਹੋਸ਼ ਹੋਇਆ ਗੈਸ ਚੜ੍ਹਨ ਕਰਕੇ, ਜਿਹਦੇ ਕਰਕੇ ਮਾਛੀਵਾੜੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਉਹ ਸਹਿਮੇ ਹੋਏ ਨੇ। ਲੁਧਿਆਣਾ ਪ੍ਰਸ਼ਾਸਨ ਜਿਹੜਾ ਜੀ ਉਹਨੇ ਇਸ ਟੈਂਕਰ ਨੂੰ ਦਰਾਹੇ ਤੋਂ ਲਿਜਾ ਕੇ ਮਾਛੀਵਾੜੇ ਨੇੜੇ ਸਤਲੁਜ ਦਰਿਆ ਦੇ ਵਿੱਚ ਇਸ ਕਰਕੇ ਖੜਾ ਕੀਤਾ ਸੀਗਾ ਕਿਉਂਕਿ ਸ਼ਹਿਰਾਂ ਦੇ ਮੁਕਾਬਲੇ ਇੱਥੇ ਆਬਾਦੀ ਘੱਟ ਹੈ ਤੇ ਜੇ ਕੰਟਰੋਲ ਕਰਨਾ ਪਿਆ ਤੇ ਇਹਨੂੰ ਪਾਣੀ ਦੇ ਨਾਲ ਜਿਹੜਾ ਜੀ ਉਹ ਕੰਟਰੋਲ ਕਰ ਲੈਣਗੇ। ਪਰ ਇਹ ਟੈਂਕਰ ਦੇ ਵਿੱਚੋਂ ਅਮੋਨੀਆ ਗੈਸ ਜਿਹੜੀ ਇਹਦੀ ਲਗਾਤਾਰ ਥੋੜੀ ਬਹੁਤੀ ਸਹੀ ਰਿਸ ਰਹੀ ਹੈ। ਜਿਹੜੇ ਇੱਥੇ ਮਾਛੀਵਾੜਾ ਤੇ ਉਹਦੇ ਨਜ਼ਦੀਕ ਦੇ ਲੋਕ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਮਿਲ ਕੇ ਜਿਹੜੀ ਇਹਦੀ ਮੰਗ ਕੀਤੀ ਹੈ ਕਿ ਇਹਨੂੰ ਇੱਥੋਂ ਟੈਂਕਰ ਨੂੰ ਜਿਹੜਾ ਜੀ ਰਿਮੂਵ ਕੀਤਾ ਜਾਵੇ। ਇੱਥੇ ਜਿਹੜਾ ਜੀ ਉਹ ਟੈਂਕਰ ਕਿਉਂ ਜਿਹੜਾ ਖੜਾ ਕੀਤਾ ਗਿਆ, ਜਦੋਂ ਕਿ ਦੂਜੇ ਪਾਸੇ ਜਿਹੜੇ ਐਸਡੀਐਮ ਸਮਰਾਲਾ ਨੇ ਉਹ ਇਹ ਕਹਿੰਦੇ ਨੇ ਕਿ ਟੈਂਕਰ ਦੇ ਵਿੱਚ ਹੁਣ ਗੈਸ ਜਿਹੜੀ ਹੈ ਨਹੀਂ ਗੀ, ਸਿਰਫ ਲੋਕਾਂ ਨੂੰ ਵਹਿਮ ਹੈ ਇਹਦਾ, ਜਿਹਦੇ ਕਰਕੇ ਪੈਨਿਕ ਜਿਹੜਾ ਜੀ ਉਹ ਕ੍ਰੀਏਟ ਹੋ ਰਿਹਾ। ਜਿਹੜੇ ਜਿੱਥੇ ਲੀਕ ਹੋਇਆ ਸੀਗਾ ਦਰਾਹਾ ਉਹਦੇ ਵਿੱਚ ਵੀ ਹੁਣ ਤੱਕ ਇਹ ਪਤਾ ਲੱਗਾ ਕਿ 320 ਦੇ ਕਰੀਬ ਜਿਹੜੇ ਲੋਕ ਨੇ ਉਹ ਗੈਸ ਤੋਂ ਪੀੜਤ ਡਾਕਟਰਾਂ ਦੇ ਕੋਲੇ ਜਿਹੜੇ ਗਏ ਨੇ, ਭਾਵ ਕਿ 350 ਦੇ ਨੇੜੇ ਤੇੜੇ ਪੀੜਤ ਜਿਹੜੇ ਉਹ ਗਏ ਨੇ। ਔਰ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ ਉਹ 7 ਹੈ ਇੱਥੇ ਦਰਾਹਾ ਦੇ ਵਿੱਚ। ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਜਿਹੜੀ ਸੜਕ ਹੈ ਉਹ ਥੱਲੇ ਵਾਲੀ ਦੁਬਾਰਾ ਬਣਾਈ ਗਈ ਹੈ ਤੇ ਉਹਨੂੰ 4-4 ਇੰਚ ਉੱਪਰ ਚੁੱਕ ਦਿੱਤਾ ਗਿਆ। ਇਹ ਦੇਖਿਆ ਨਹੀਂ ਕਿ ਜਿਹੜਾ ਇਹ ਫਲਾਈਓਵਰ ਦੇ ਹੇਠਲਾ ਜਿਹੜਾ ਹੇਠੋਂ ਦੀ ਵਹੀਕਲ ਲੰਘਦੇ ਨੇ ਉਹਦੇ ਹਾਈਟ ਤੋਂ ਜਿਹੜਾ ਜੀ ਉਹ ਫਰਕ ਪਊਗਾ। ਇਹ ਅਣਗਹਿਲੀ ਹੈ ਬਹੁਤ ਵੱਡੀ ਜਿਹੜੀ ਕੀਤੀ ਗਈ, ਜਿਹਦੇ ਵਜ੍ਹਾ ਕਰਕੇ 7 ਲੋਕ ਜਿਹੜੇ ਨੇ ਉਹ ਮੌਤ ਦੇ ਮੂੰਹ ਜਾ ਪਏ ਨੇ ਤੇ 350 ਦੇ ਕਰੀਬ ਜਿਹੜੇ ਉਹ ਹਸਪੀਟਲਾਂ ਦੇ ਵਿੱਚ ਦਾਖਲ ਨੇ ਜੀ। ਤੇ ਜੀ ਅੱਗੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਕਿ ਜਿਹੜਾ ਚੰਡੀਗੜ੍ਹ ਹੈ ਉਹ ਸਦਾ ਹੀ ਖਬਰਾਂ ਦੇ ਵਿੱਚ ਰਹਿੰਦਾ ਆ, ਕਦੀ ਉਹ ਸੜਕਾਂ ਨੂੰ ਲੈ ਕੇ ਤੇ ਪਰ ਹੁਣ ਜਿਹੜਾ ਉੱਥੇ ਦਾ ਹਵਾਈ ਅੱਡਾ ਆ ਉਹ ਅਜੇ ਵੀ ਰੌਲਾ ਰੱਪਾ ਆ ਉਸਦਾ। ਇੱਕ ਤਾਂ ਜੀ ਇਸ ਗੱਲ ਦੀ ਉਮੀਦ ਸੀਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਉਣਗੇ ਅਨੰਦਪੁਰ ਸਾਹਿਬ ਤੇ ਉਹ ਚੰਡੀਗੜ੍ਹ ਦੇ ਇਸ ਨਵੇਂ ਬਣੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ, ਜਿਹੜਾ ਕਿ ਬਣ ਕੇ ਤੇ ਫੀਤੇ ਦੀ ਉਡੀਕ ਦੇ ਵਿੱਚ ਆ ਤੇ ਕਦੋਂ ਕੋਈ ਜਿਹੜਾ ਨੇਤਾ ਉਹ ਆ ਕੇ ਉਹਦਾ ਫੀਤਾ ਕੱਟੇ। ਪਰ ਨਾਲ ਦੀ ਨਾਲ ਜਿਹੜਾ ਜੀ ਰੌਲਾ ਰੱਪਾ ਇਹ ਵੀ ਪਈ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਇਹ ਦਾਅਵਾ ਕੀਤਾ ਹੈ ਕਿ ਇਹ ਸਾਡੀ ਧਰਤੀ ਦੇ ਉੱਤੇ ਉਸਰਿਆ, ਪੰਜਾਬ ਦੇ ਉੱਤੇ ਉਸਰਿਆ ਏਅਰਪੋਰਟ ਹੈ, ਮੁਹਾਲੀ ਦੇ ਵਿੱਚ ਇਹ ਉਸਰਿਆ, ਇਸ ਕਰਕੇ ਇਹਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਿਆ ਜਾਵੇ। ਇਸ ਨਾਂ ਦੇ ਉੱਤੇ ਇੱਕ ਟਾਈਮ ਸਹਿਮਤੀ ਵੀ ਬਣ ਗਈ ਸੀਗੀ, ਪਰ ਦੂਜੇ ਪਾਸੇ ਹਰਿਆਣਾ ਸਰਕਾਰ ਦਾ ਤਰਕ ਇਹ ਹੈ ਕਿ ਉਹਨੇ ਵੀ ਏਅਰਪੋਰਟ ਦੇ ਵਿੱਚ ਪੈਸੇ ਜਿਹੜੇ ਉਹ ਲਾਏ ਨੇ, ਇਸ ਕਰਕੇ ਹਰੇਕ ਕੰਮ ਉਹਦੀ ਸਲਾਹ ਦੇ ਨਾਲ ਜਿਹੜਾ ਜੀ ਉਹ ਕੀਤਾ ਜਾਵੇ। ਹੁਣ ਕੁਝ ਲੋਕਾਂ ਨੇ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਦੇ ਨਾਂ ਦੇ ਉੱਤੇ ਵੀ ਹਵਾਈ ਅੱਡੇ ਦਾ ਨਾਂ ਜਿਹੜਾ ਜੀ ਉਹ ਰੱਖਣ ਦੀ ਗੱਲ ਜਿਹੜੀ ਹੈ ਉਹ ਤੋੜ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਚੰਡੀਗੜ੍ਹ ਏਅਰਪੋਰਟ ਹੈ ਉਹਨੂੰ ਸ਼ੁਰੂ ਕਰਨ ਦੇ ਵਿੱਚ ਦਿੱਲੀ ਤੋਂ ਵੱਡੇ ਅੜਿੱਕੇ ਰਹਿ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਹੈ ਉਹਦਾ ਠੇਕਾ ਜਿਹੜੀ ਇੱਕ ਵੱਡੀ ਪ੍ਰਾਈਵੇਟ ਕੰਪਨੀ ਦੇ ਕੋਲੇ ਹੈ, GM ਦੇ ਕੋਲੇ। ਇਹ ਕੰਪਨੀ ਜਿਹੜੀ ਹੈ ਜੀ ਉਹਨੂੰ ਡਰ ਹੈ ਇਸ ਗੱਲ ਦਾ ਕਿ ਜੇ ਚੰਡੀਗੜ੍ਹ ਏਅਰਪੋਰਟ ਸ਼ੁਰੂ ਹੋ ਗਿਆ ਦਿੱਲੀ ਤੋਂ ਹਵਾਈ ਉਡਾਣਾਂ ਘਟਣਗੀਆਂ ਤੇ ਕਿਉਂਕਿ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜੇ ਉਹ ਗਏ ਨੇ ਤਾਂ ਉਸ ਕਰਕੇ ਉਹ ਏਅਰਪੋਰਟ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਚੱਲਦਾ ਹੈ। ਜੇ ਚੰਡੀਗੜ੍ਹ ਦੇ ਵਿੱਚ ਫਲਾਈਟਾਂ ਸ਼ੁਰੂ ਹੋ ਗਈਆਂ ਤਾਂ ਇਸ ਕੰਪਨੀ ਨੂੰ ਇਸ ਗੱਲ ਦਾ ਡਰ ਹੈ ਕਿ ਉਹਨਾਂ ਦਾ ਬਿਜ਼ਨਸ ਜਿਹੜਾ ਜੀ ਉਹ ਘਟੂਗਾ। ਉਂਝ ਵੀ ਕਰੋੜਾਂ ਅਰਬਾਂ ਰੁਪਈਏ ਦਾ ਕਾਰੋਬਾਰ ਹੈ ਜਿਹੜਾ ਦੋਨੋਂ ਪਾਸੇ ਸੜਕ ਦੇ ਜੀ ਜਿਹੜੇ ਹਾਈਵੇ ਨੈਸ਼ਨਲ ਹਾਈਵੇ ਨੰਬਰ 1 ਹੈ ਉਹਦੇ ਉੱਤੇ ਏਅਰਪੋਰਟ ਦੇ ਉੱਤੇ ਜਿਹੜੇ ਜਾਣ ਵਾਲੇ ਲੋਕ ਨੇ ਉਹਨਾਂ ਦੇ ਸਿਰ ਦੇ ਉੱਤੇ ਚੱਲਦਾ। ਇਸ ਕਰਕੇ ਉਹਦੀਆਂ ਢੁੱਚਰਾਂ ਜਿਹੜੀਆਂ ਨੇ ਉਹਦੀ ਉਮੀਦ ਪਹਿਲਾਂ ਹੀ ਸੀ। ਪਹਿਲਾਂ ਹੀ ਜਿਹੜੀਆਂ ਅੰਮ੍ਰਿਤਸਰ ਏਅਰਪੋਰਟ ਵੀ ਇਸੇ ਤਰੀਕੇ ਦੇ ਨਾਲ ਫਲॉप ਕੀਤਾ। ਹੁਣ ਦੇਖਦੇ ਹਾਂ ਕਿ ਚੰਡੀਗੜ੍ਹ ਵਾਲਾ ਜਿਹੜਾ ਏਅਰਪੋਰਟ ਆ ਜੀ ਉਹ ਚੱਲਣ ਦਿੰਦੇ ਨੇ ਲੋਕ ਜਾਂ ਨਹੀਂ ਜੀ। ਅਤੇ ਜੇ ਅੱਗੇ ਗੱਲ ਕਰੀਏ ਆਪਾਂ ਸਕੂਲਾਂ ਦੀ, ਕਾਲਜਾਂ ਦੀ ਬੜੀ ਪੜ੍ਹਾਈ ਜਿਹੜੀ ਮਹਿੰਗੀ ਹੋਈ ਆ, ਜਿਹੜਾ ਆਮ ਬੰਦਾ ਗਰੀਬ ਪੜ੍ਹ ਨਹੀਂ ਸਕਦਾ, ਪਰ ਜਿਨ੍ਹਾਂ ਦੇ ਕੋਲ ਉੱਚ ਵਿਦਿਅਕ ਯੋਗਤਾ ਹੈਗੀ ਆ, ਡਿਗਰੀਆਂ ਲਈਆਂ, ਪਰ ਉਹਨਾਂ ਲਈ ਵੀ ਉੱਥੇ ਜੋਬ ਹੈ ਨਹੀਂ ਗੀ ਤੇ ਉਹ ਵੀ ਵਿਚਾਰੇ ਸਫਾਈ ਸੇਵਕ ਬਣਨੇ ਲਈ ਤਿਆਰ ਆ।
ਇਹਦੀ ਐਕਚੁਅਲੀ ਭਾਰਤੀ ਫੌਜ ਦੇ ਵੱਲੋਂ ਸਫਾਈ ਸੇਵਕ ਤੇ ਡਰਾਈਵਰ ਭਰਤੀ ਜਿਹੜੇ ਕੀਤੇ ਜਾ ਰਹੇ ਨੇ, ਔਰ ਬਠਿੰਡੇ ਦੇ ਵਿੱਚ ਇਹਦੀ ਜਿਹੜਾ ਰਿਟਨ ਐਗਜ਼ਾਮ ਹੈ ਜੀ ਉਹ ਹੋਇਆ, ਤੇ ਤੁਸੀਂ ਹੈਰਾਨ ਹੋਵੋਗੇ ਜੀ ਕਰੀਬ 6300 ਉਮੀਦਵਾਰ ਜਿਹੜੇ ਸੀਗੇ ਉਹਨਾਂ ਨੂੰ ਰੋਲ ਨੰਬਰ ਜਾਰੀ ਕੀਤੇ ਗਏ ਨੇ। ਦੇਸ਼ ਭਰ ਦੇ ਵਿੱਚੋਂ 25000 ਨੌਜਵਾਨਾਂ ਨੇ ਇਹਨਾਂ ਅਸਾਮੀਆਂ ਦੇ ਵਾਸਤੇ ਜਿਹੜਾ ਜੀ ਅਪਲਾਈ ਕੀਤਾ। ਸਫਾਈ ਸੇਵਕ ਜਿਹੜੇ ਨੇ ਜੀ ਉਹਨਾਂ ਦੀ ਯੋਗਤਾ ਮੈਟ੍ਰਿਕ ਰੱਖੀ ਗਈ ਹੈ, ਪਰ ਇਹਦੇ ਦੌਰਾਨ ਬੀਟੈਕ ਡਿਪਲੋਮੇ ਵਾਲੇ ਨੌਜਵਾਨਾਂ ਨੇ ਵੀ ਇਹ ਲਿਖਤੀ ਪ੍ਰੀਖਿਆ ਜਿਹੜੀ ਹੈ ਜੀ ਉਹ ਦਿੱਤੀ ਆ, ਰਿਟਨ ਟੈਸਟ ਜਿਹੜਾ ਦਿੱਤਾ। ਸਿਵਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕਰਨ ਵਾਲਾ ਕੋਟਕਪੂਰੇ ਦਾ ਜਗਜੀਤ ਸਿੰਘ ਦਾ ਇਹ ਕਹਿਣਾ ਕਿ ਉਹ ਠੇਕੇਦਾਰ ਦੇ ਕੋਲੇ ਪ੍ਰਾਈਵੇਟ ਨੌਕਰੀ ਕਰਦਾ ਪਰ ਤਨਖਾਹ ਗੁਜ਼ਾਰਯੋਗ ਨਹੀਂ ਹੈ, ਇਸ ਕਰਕੇ ਉਹਨੇ ਇਹ ਜਿਹੜਾ ਐਗਜ਼ਾਮ ਦਿੱਤਾ। ਇਹ ਜਿਹੜਾ ਗੁਰਸਿੱਖ ਨੌਜਵਾਨ ਆ ਉਹਦਾ ਇਹ ਕਹਿਣਾ ਸੀਗਾ ਕਿ 5 ਸਾਲਾਂ ਤੋਂ ਦਰਜਨਾਂ ਥਾਵਾਂ ਤੇ ਨੌਕਰੀ ਲਈ ਅਪਲਾਈ ਕਰ ਚੁੱਕਿਆ ਹੈ, ਪਰ ਕਿਤੋਂ ਕੋਈ ਗੱਲ ਨਹੀਂ ਬਣਦੀ। ਭਾਗੀ ਬਾਂਦਰ ਪੈਂਦਾ ਜੀ ਪਿੰਡ, ਉੱਥੋਂ ਦਾ ਜਿਹੜਾ ਗਿਆਨੀ ਜੈਲ ਸਿੰਘ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਡਿਪਲੋਮਾ ਉਹਨੇ ਕੀਤਾ, ਤੇ ਉਸ ਤੋਂ ਬਾਅਦ ਉਹਨੇ ਜਿਹੜੀ ਹੈ ਜੀ ਉਹ ਗ੍ਰੈਜੂਏਸ਼ਨ ਵੀ ਕੀਤੀ ਆ। ਉਹਦਾ ਪਿਓ ਡਾਕੀਆ ਤੇ ਉਹ ਖੁਦ ਹੁਣ ਸਫਾਈ ਸੇਵਕ ਲੱਗਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਇਹ ਕੋਈ ਕੱਲਾ ਨਿਗਾ ਜੀ ਨੌਜਵਾਨ, ਹਰਿਆਣੇ ਤੋਂ ਸਵੀਪਰ ਦੀ ਪ੍ਰੀਖਿਆ ਦੇਣ ਆਇਆ ਇੱਕ ਵਿਅਕਤੀ ਸੰਜੇ ਕੁਮਾਰ, ਉਹਦਾ ਵੀ ਇਹ ਪ੍ਰਤੀਕਰਮ ਸੀਗਾ। ਉਹ ਕਹਿੰਦਾ ਬਹੁਤ ਸਾਰੇ ਸੂਬਿਆਂ ਦੇ ਵਿੱਚ ਉਹਨੇ ਪਾਪੜ ਵੇਲੇ ਪਰ ਕਿਤੇ ਕੋਈ ਗੱਲ ਜਿਹੜੀ ਉਹ ਨਹੀਂ ਬਣੀ। 70% ਦੀ ਉਹਦੇ ਨੰਬਰ ਨੇ। BSc ਉਹਨੇ ਕੀਤੀ ਹੋਈ ਹੈ ਜੀ। ਇਸੇ ਤਰ੍ਹਾਂ ਦਾ ਇੱਕ ਮੁੰਡਾ ਜਿਹੜਾ ਸੋਨੂ ਕੁਮਾਰ ਹੈ ਜੀ, ਉਹਨੇ ਵੀ ਜਿਹੜੀ ਹੈ ਜੀ ਇਹ ਜੌਬ ਅਪਲਾਈ ਕੀਤੀ ਹੈ। ਸੋ ਜਿਹੜਾ ਇਹ ਨੌਜਵਾਨ ਜਿਹੜੇ ਇਹ ਜੌਬਾਂ ਅਪਲਾਈ ਕਰ ਰਹੇ ਨੇ ਜੀ ਸਫਾਈ ਸੇਵਕਾਂ ਦੀਆਂ, ਉਹਨਾਂ ਦਾ ਤਰਕ ਇੱਕੋ ਹੀ ਹੈ ਜੀ ਕਿ ਡਿਗਰੀਆਂ ਅਸੀਂ ਲੈ ਲਈਆਂ, ਪੜ੍ਹ ਲਿਖ ਅਸੀਂ ਗਏ, ਪਰ ਨੌਕਰੀਆਂ ਹੀ ਹੈ ਨਹੀਂ ਗਈਆਂ ਜੀ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਵੱਡੀਆਂ ਜਿਹੜੀਆਂ ਜੀ ਉਹ ਡਿਗਰੀਆਂ ਲੈ ਕੇ ਜਾਂ ਧੜਾ ਧੜ ਇਹ ਦੁਕਾਨਾਂ ਖੁੱਲੀਆਂ ਨੇ, ਜਿਹੜੀਆਂ ਵਿਦਿਅਕ ਹੱਟੀਆਂ ਖੁੱਲੀਆਂ ਨੇ ਪੰਜਾਬ ਦੇ ਵਿੱਚ, ਤਾਂ ਹਨੇਰਾ ਪਿਆ ਜੀ ਇਹਨਾਂ ਦਾ। ਸਵੇਰੇ ਜਿੱਧਰ ਮਰਜ਼ੀ ਚੱਲ ਜਾਓ, ਜਿਹੜੇ ਭੋਰਾ ਕਾਲਜ ਹੁੰਦੇ ਸੀਗੇ ਉਹ ਯੂਨੀਵਰਸਿਟੀਜ਼ ਬਣ ਗਏ। ਰਾਜਪੁਰਾ ਪਟਿਆਲਾ ਰੋਡ ਦੇ ਉੱਤੇ ਨਵੀਂ ਪਿਛਲੇ ਦਿਨਾਂ ਦੇ ਵਿੱਚ ਬਣੀ ਯੂਨੀਵਰਸਿਟੀ ਦੇ ਬਾਰੇ ਸਭ ਨੂੰ ਪਤਾ ਹੈ ਕਿ ਉਹ ਬੰਦਾ ਟਿਊਸ਼ਨਾਂ ਪੜ੍ਹਾਉਂਦਾ ਹੁੰਦਾ ਸੀ ਕਿਸੇ ਟਾਈਮ, ਟਿਊਸ਼ਨਾਂ ਪੜ੍ਹਾਉਂਦੇ ਛੋਟਾ ਜਿਹਾ ਸੈਂਟਰ ਸ਼ੁਰੂ ਕਰ ਲਿਆ ਜੀ, ਮੁੜ ਕੇ ਕਾਲਜ, ਤੇ ਅੱਜ ਉਹ ਯੂਨੀਵਰਸਿਟੀ ਬਣ ਗਈ। ਜਿੱਥੋਂ ਮੋਟੀ ਕਮਾਈ ਇਹ ਲੋਕ ਕਰਦੇ ਨੇ ਤੇ ਉੱਥੋਂ ਮਿਲੇ ਜਿਹੜੇ ਸਰਟੀਫਿਕੇਟ ਨੇ ਨੌਜਵਾਨਾਂ ਨੂੰ, ਉਹ ਹੱਥ ਦੇ ਵਿੱਚ ਥਮਾ ਦਿੱਤੇ ਜਾਂਦੇ ਨੇ ਤੇ ਉਹ ਵਿਚਾਰੇ ਸੜਕ ਤੇ ਮੁੜ ਕੇ ਆ ਜਾਂਦੇ ਨੇ। ਉਹਨਾਂ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਨੂੰ ਨੌਕਰੀ ਮਿਲਣੀ ਨਹੀਂ ਮਿਲਣੀ ਤੇ ਕਦੋਂ ਮਿਲਣੀ ਹੈ ਜੀ। ਤਾਂ ਕਰਕੇ ਉਹ ਇਹ ਸਵੀਪਰ ਵਰਗੀਆਂ ਜਿਹੜੀਆਂ ਜੌਬ ਨੇ ਉਹਦੇ ਵਾਸਤੇ ਰਿਟਨ ਪ੍ਰੀਖਿਆ ਦਿੰਦੇ ਫਿਰਦੇ ਨੇ। ਬਿਲਕੁਲ ਜੀ, ਲੋਕਾਂ ਨੂੰ ਅਜੇ ਵੀ ਜਾਗਣ ਦੀ ਲੋੜ ਹੈਗੀ ਆ, ਕਿਉਂਕਿ ਗਾਹਾਂ ਵੀ ਇੰਨੀਆਂ ਨੌਕਰੀਆਂ ਨਹੀਂ ਮਿਲਣੀਆਂ ਤੇ ਅਖੀਰ ਵਿੱਚ ਅਜਨਾਵਾ। ਠੀਕ ਹੈ, ਸੁਸ਼ਮਾ ਦੇਸ਼ ਦੀ ਬਹੁਤ ਹੈ ਤੇਜ਼ ਲੀਡਰ, ਕਰੇ ਭਾਸ਼ਣ ਤਾਂ ਜਾਂਦੀ ਹੀ ਛਾਈ ਡਾਢੀ। ਸੁਸ਼ਮਾ ਦੇਸ਼ ਦੀ ਬਹੁਤ ਹੈ ਤੇਜ਼ ਲੀਡਰ, ਕਰੇ ਭਾਸ਼ਣ ਤਾਂ ਜਾਂਦੀ ਹੀ ਛਾਈ ਡਾਢੀ। ਮੱਖੀ ਨੱਕ ਦੇ ਉੱਤੇ ਨਹੀਂ ਬਹਿਣ ਦਿੰਦੀ, ਕਰਦੀ ਅਗਲੇ ਦੇ ਨਾਲ ਲੜਾਈ ਡਾਢੀ। ਲਲਿਤ ਮੋਦੀ ਦਾ ਕੇਸ ਹੈ ਬਹੁਤ ਡਾਢਾ, ਸੁਸ਼ਮਾ ਤੀਕ ਵੀ ਗੱਲ ਆਈ ਡਾਢੀ। ਸਾਂਝ ਪਤੀ ਦੀ ਲਲਿਤ ਦੇ ਨਾਲ ਸੀਗੀ, ਸੁਸ਼ਮਾ ਪਤੀ ਦੀ ਸਾਂਝ ਪੁਗਾਈ ਡਾਢੀ। ਲੋਕੋ ਲੱਜੋ ਪਈ ਭਾਜਪਾ ਪੱਖ ਲੈਂਦੀ, ਪਿੱਛੋਂ ਕਰੂ ਫਿਰ ਆਪ ਬਚਾ ਮੋਦੀ। ਲੋਕੋਂ ਲੱਜੋ ਪਈ ਭਾਜਪਾ ਪੱਖ ਲੈਂਦੀ, ਪਿੱਛੋਂ ਕਰੂ ਫਿਰ ਆਪ ਬਚਾ ਮੋਦੀ। ਕਿਹਨੂੰ ਲਾਉਣੀ ਬ੍ਰੇਕ, ਜਾ ਕਿੱਥੇ ਰਹੇ ਸੋਚਦਾ ਰਾਤ ਦਿਨ ਦਾ ਮੋਦੀ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਜਿਨ੍ਹਾਂ ਨੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ। ਹੁਣ ਮੇਰੇ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।